ਤੇ ਇਹਦੇ ਵਿੱਚ ਕਿੰਨੇ ਵਕਤ ਦਾ ਤੁਹਾਨੂੰ ਜਿਹੜਾ E2 ਵੀਜ਼ਾ ਮਿਲਦਾ? ਪੀਰੀਅਡ ਆਫ ਸਟੇ ਕਿੰਨਾ ਹੁੰਦਾ ਹੈ? ਕਿੰਨੇ ਚਿਰ ਦੇ ਲਈ ਤੁਸੀਂ ਇੱਥੇ ਰਹਿ ਸਕਦੇ ਆ E2 ਦੇ ਉੱਤੇ? ਸੋ ਜਿੱਦਾਂ ਟੂਰਿਸਟ ਵੀਜ਼ੇ 'ਚ 6 ਮਹੀਨੇ ਦੀ ਐਂਟਰੀ ਮਿਲਦੀ ਹੈ, ਇਹਦੇ ਵਿੱਚ ਵੀ ਤੁਹਾਨੂੰ 2 ਸਾਲ ਦੀ ਐਂਟਰੀ ਜਿਹੜੀ ਮਿਲਦੀ ਹੈ ਠੀਕ ਹੈ। ਜ਼ਿਆਦਾਤਰ। ਪਰ ਤੁਸੀਂ ਹਰ ਵਾਰੀ ਜਿਹੜਾ ਚੈੱਕ ਕਰਨਾ ਹੁੰਦਾ ਕਿ ਕਿੰਨੀ ਸਟੇ ਉਹਨਾਂ ਨੇ ਤੁਹਾਨੂੰ ਦਿੱਤੀ ਹੈ। ਜੇ ਤੁਸੀਂ ਵੀਜ਼ਾ ਲੈਂਦੇ ਆ, ਤੁਹਾਨੂੰ 5 ਸਾਲ ਦਾ ਵੀਜ਼ਾ ਤਕਰੀਬਨ ਉਹ ਦਿੰਦੇ ਆ, ਤੇ ਜਦੋਂ ਵੀ ਤੁਸੀਂ ਐਂਟਰ ਕਰਨ ਦੀ ਕੋਸ਼ਿਸ਼ ਕਰਦੇ ਆ, 2-2 ਸਾਲ ਦੀ ਤੁਹਾਡੀ ਐਂਟਰੀ ਜਿਹੜੀ ਉਰੇ ਦਿੱਤੀ ਜਾਂਦੀ ਆ। ਤੇ ਹਰ 2 ਸਾਲ ਬਾਅਦ ਤੁਹਾਨੂੰ ਐਕਸਟੈਂਡ ਕਰਨਾ ਹੁੰਦਾ। ਉਹ ਸਬੂਤ ਮੰਗਦੇ ਆ ਕਿ ਪੈਸੇ ਦੱਸੋ ਕਿੱਥੇ ਖਰਚੇ, ਜੋਬ ਕਿੱਦਾਂ ਕ੍ਰੀਏਟ ਹੋਈ, ਇਨਵੋਇਸ ਦਿਖਾਓ, ਬੈਂਕ ਸਟੇਟਮੈਂਟਸ ਦਿਖਾਓ, ਉਹ ਸਾਰੀਆਂ ਚੀਜ਼ਾਂ ਕਿ ਵਾਕਈ ਬਿਜ਼ਨਸ ਇਹਨਾਂ ਨੇ ਕੀਤਾ ਤੇ ਉਦਾਂ ਝੂਠ ਨਹੀਂ ਬੋਲਦੇ ਇਹ। ਓਕੇ, ਠੀਕ ਹੈ। ਤੇ ਅਟਾਰਨੀ ਟਰਕੀਆਨਾ ਜੀ, ਇਹ ਫਿਰ 2 ਸਾਲ ਬਾਅਦ ਫਿਰ ਇਹ ਐਕਸਟੈਂਡ ਕਰਦੇ ਰਹਿੰਦੇ ਆ? ਉਹਦੇ ਲਈ ਬਾਹਰ ਜਾਣਾ ਪੈਂਦਾ ਹੈ ਜਾਂ ਇਨ ਫਰੋਮ US ਵੀ ਤੁਸੀਂ ਐਕਸਟੈਂਡ ਕਰਾ ਸਕਦੇ ਆ ਆਪਣੀ ਇਸ ਸਟੇ ਨੂੰ? ਫਰਮ US ਵੀ ਤੁਸੀਂ ਜਿਹੜਾ ਕਰਾ ਸਕਦੇ। ਠੀਕ ਆ। ਟਰਮ ਐਂਡ ਕੰਡੀਸ਼ਨਸ ਕੀ ਆ ਇਸ ਦੇ ਵਿੱਚ, ਜਿਹੜੀਆਂ E2 ਦੇ ਜਿਹੜੇ ਸਟੇਟਸ ਦੀਆਂ? ਸੋ ਆਬਵੀਅਸਲੀ ਜਿਹੜਾ ਮੇਨ E2 ਵਾਲਾ ਬੰਦਾ, ਉਹਨੇ ਆਪਣੇ ਬਿਜ਼ਨਸ 'ਚ ਕੰਮ ਕਰਨਾ। ਉਹ ਕਿਤੇ ਹੋਰ ਓਪਨ ਐਂਡਡ ਕੰਮ ਜਿਹੜਾ ਨਹੀਂ ਕਰ ਸਕਦਾ। ਉਹਨੇ ਜੋ ਚੀਜ਼ ਦੱਸੀ ਉਹਨਾਂ ਨੂੰ ਕਿ ਮੈਂ ਇਸ ਤਰ੍ਹਾਂ ਦਾ ਬਿਜ਼ਨਸ ਖੋਲਣਾ, ਉਹੀ ਬਿਜ਼ਨਸ ਜਿਹੜਾ ਕੰਮ ਕਰ ਸਕਦਾ। ਜੇ ਉਹਨੇ ਨਵਾਂ ਬਿਜ਼ਨਸ ਕੋਈ ਹੋਰ ਡੋਮੇਨ 'ਚ ਐਕਸਪੈਂਡ ਕਰਨਾ, ਨਾਲ ਕੋਈ ਹੋਰ ਬਿਜ਼ਨਸ ਰਲਾਣੇ ਆ, ਤੇ ਉਹਨੂੰ ਆਪਣਾ E2 ਫਿਰ ਦੁਬਾਰਾ ਜਾ ਕੇ ਪਰਮਿਸ਼ਨ ਜਿਹੜੀ ਦੁਬਾਰਾ ਲੈਣੀ ਪੈਂਦੀ ਹੈ, E2 'ਚ ਅਮੈਂਡਮੈਂਟ ਜਿਹੜੀ ਕਰਾਉਣੀ ਪੈਂਦੀ ਆ। ਜਿਹੜਾ ਸਪਾਊਸ ਆਉਂਦਾ ਵਾ E2 ਵਾਲੇ ਦਾ, ਉਹ ਖੁੱਲਾ ਜਿਹੜਾ ਓਪਨ ਐਂਡਡ ਕਿਤੇ ਵੀ ਕੰਮ ਕਰ ਸਕਦਾ। ਜਵਾਕ ਜਿਹੜੇ ਆ ਉਹ ਪੜ੍ਹ ਸਕਦੇ ਆ। ਸੋ ਇਹ ਇਹਦੀਆਂ ਟਰਮਸ ਐਂਡ ਕੰਡੀਸ਼ਨਸ ਜਿਹੜੀਆਂ ਮੇਨ ਹੈਗੀਆਂ। ਤੇ ਜੇ ਮੁੱਖ ਦੀ ਗੱਲ ਕਰੀਏ ਤਾਂ ਜਦੋਂ ਵੀ ਤੁਹਾਡੇ ਬਿਜ਼ਨਸ 'ਚ ਕੋਈ ਮੇਜਰ ਚੇਂਜ ਜਿਹੜੀ ਆ ਜਾਂਦੀ ਆ, ਤੇ ਉਹਦੇ ਲਈ ਤੁਹਾਨੂੰ ਦੁਬਾਰਾ ਜਿਹੜੀ ਪਰਮਿਸ਼ਨ ਲੈਣੀ ਪੈਂਦੀ ਹੈ, ਤੇ ਦੁਬਾਰਾ ਤੋਂ ਜਿਹੜੀ ਅਮੈਂਡਮੈਂਟ ਕਰਾਉਣੀ ਪੈਂਦੀ ਸੋ ਹੈ। ਮੇਜਰ ਚੇਂਜ ਤੋਂ ਕੀ ਭਾਵ? ਕੋਈ ਐਗਜ਼ਾਮਪਲ ਹੈਗੀ ਜਿੱਦਾਂ ਮੇਜਰ ਚੇਂਜ ਦੀ ਤੁਸੀਂ ਫੋਰ ਗੱਲ? ਐਗਜ਼ਾਮਪਲ ਮੰਨ ਲਓ ਕਿ ਬੰਦਾ ਕੋਈ ਜੁਐਲਰੀ ਦੇ ਬਿਜ਼ਨਸ 'ਚ ਸੀਗਾ। ਹੁਣ ਉਹ ਠੀਕ ਹੈ। ਕਵੇ ਕਿ ਮੈਂ ਨਾਲ ਆਈਸਕ੍ਰੀਮ ਵਾਲਾ ਸਟੋਰ ਵੀ ਪਾਉਣਾ। ਓਕੇ। ਠੀਕ ਹੈ। ਕੋਈ ਕਾਫੀ ਵਾਲੇ ਬਿਜ਼ਨਸ 'ਚ ਸੀਗਾ, ਉਹ ਨਾਲ ਕਵੇ ਕਿ ਮੈਂ ਆਈਸਕ੍ਰੀਮ ਦਾ ਸਟੋਰ ਪਾਉਣਾ, ਰੈਸਟੋਰੈਂਟ ਪਾਉਣਾ ਜਾਂ ਕੁਛ ਕਰਨਾ। ਰੈਸਟੋਰੈਂਟ ਪਾਉਣਾ। ਜਦੋਂ ਇੱਕ ਚੇਂਜ ਆ ਗਈ, ਤੁਸੀਂ ਉਹਨਾਂ ਨੂੰ ਪਹਿਲਾਂ ਹੀ ਆਪਣਾ ਸਕੋਪ ਦੱਸਣਾ ਕਿ ਮੈਂ ਆਹ ਚੀਜ਼ ਕਰੂੰਗਾ। ਹੁਣ ਤੁਸੀਂ ਕਹੋ ਕਿ ਮੈਂ ਸੈਨ ਫ੍ਰਾਂਸਿਸਕੋ ਬਿਜ਼ਨਸ ਖੋਲਣਾ ਹੈਗਾ, ਪਰ ਬਾਅਦ 'ਚ ਤੁਹਾਡੇ ਹਾਲਾਤ ਜਿਹੜੇ ਚੇਂਜ ਹੁੰਦੇ ਰਹੇ, ਤੁਸੀਂ ਕਹੋ ਨਹੀਂ ਮੈਂ ਹੁਣ LA ਬਿਜ਼ਨਸ ਖੋਲਣਾ। ਉਹ ਮੇਜਰ ਚੇਂਜ ਆ ਗਈ, ਲੋਕੇਸ਼ਨ ਦੀ ਤੁਹਾਡੀ ਜਿਹੜੀ ਮੇਜਰ ਚੇਂਜ ਹੋ ਗਈ। ਓਕੇ। ਬਿਜ਼ਨਸ ਤੁਸੀਂ ਪਹਿਲਾਂ ਕਹੋ ਮੈਂ ਰੈਸਟੋਰੈਂਟ ਤਾਂ ਖੋਲਣਾ ਸੀਗਾ, ਹੁਣ ਤੁਹਾਡਾ ਆ ਕੇ ਇਰਾਦਾ ਬਦਲ ਗਿਆ, ਤੁਸੀਂ ਕਹੋ ਕਿ ਮੈਂ ਲਿਕਰ ਸਟੋਰ ਖੋਲਣਾ। ਉਹ ਤੁਹਾਡੀ ਮੇਜਰ ਚੇਂਜ ਆ ਗਈ। ਸੋ ਸਾਰੀਆਂ ਚੀਜ਼ਾਂ ਤੁਹਾਨੂੰ ਜਿਹੜਾ ਹੈਗਾ ਆਪਣਾ ਅਮੈਂਡਮੈਂਟ ਜਿਹੜੀ ਕਰਾਉਣੀ ਪੈਂਦੀ ਹੈ। ਤੇ ਕਿੰਨਾ ਵਕਤ ਹੁੰਦਾ ਆ, ਲਾਈਕ ਵਿਦਿਨ ਫਿਊ ਮੰਥਸ, ਵਿਦਿਨ ਫਿਊ ਵੀਕਸ, ਇਹਦੇ ਵਿੱਚ ਇਹ ਸਾਰਾ ਕੁਝ ਕਰਨਾ ਪੈਂਦਾ? ਕਿੱਦਾਂ ਹੁੰਦਾ ਹੈ ਯੂਜੂਲੀ? ਉਹਨਾਂ ਦਾ ਜਿਹੜਾ ਲਾਅ ਇਹ ਕਹਿੰਦਾ ਕਿ ਬਿਜ਼ਨਸ ਸ਼ੁਰੂ ਕਰਨ ਜਿਹੜੀ ਚੇਂਜ ਆ, ਨਵਾਂ ਜਿਹੜਾ ਬਿਜ਼ਨਸ ਤੁਸੀਂ ਹੱਥ ਪਾਉਣਾ, ਉਹ ਪਾਉਣ ਤੋਂ ਪਹਿਲਾਂ ਤੁਸੀਂ ਜਿਹੜਾ ਅਪਰੂਵ ਕਰਾਓ। ਅਪਰੂਵ ਕਰਾਉਣਾ ਤੋਂ ਪਹਿਲਾਂ, ਠੀਕ ਆ। ਸੋ ਜਿੱਦਾਂ ਚੱਲਦੇ ਕਿਸੇ ਨੇ ਹੋਰ ਖੋਲਣਾ, ਤੇ ਉਹਨੂੰ ਉਹ ਫਿਰ ਉਹ ਮੇਜਰ ਚੇਂਜ ਆ। ਜੇ ਕੋਈ ਨਵਾਂ ਜੀ। ਬਿਜ਼ਨਸ ਉਹਨੇ ਐਡ ਕਰਨਾ ਆ, ਤਾਂ ਉਹ ਫਿਰ ਮੇਜਰ ਚੇਂਜ ਆ। ਇਸੇ ਦੇ ਦਰਮਿਆਨ ਵੀ ਜਿੱਦਾਂ ਆ, ਜਿੱਦਾਂ ਆਪਾਂ ਸ਼ੁਰੂਆਤ ਵਿੱਚ ਜੇ ਵੀ ਗੱਲ ਕੀਤੀ ਸੀ, ਵੀ 2 ਲੱਖ ਤੋਂ ਬਾਅਦ 'ਚ ਮੰਨ ਲਓ ਵੀ ਕਿਸੇ ਦੇ ਕੋਲ ਇਨਫ ਇਨਵੈਸਟਮੈਂਟ ਆ ਜਾਂਦੀ, ਉਹ ਵੀ ਉਹ 8 ਲੱਖ ਜਾਂ 10 ਲੱਖ ਤੱਕ ਜਿਹੜਾ ਉਹ ਜਾ ਸਕਦਾ ਹੈ ਇੱਕ ਹੋਰ ਬਿਜ਼ਨਸ ਦੇ ਲਈ। ਕੀ ਫਿਰ ਉਹ ਸਿੱਧਾ ਕਨਵਰਟ ਵੀ ਨਾਲ ਹੀ ਹੋ ਜਾਂਦਾ ਆ? ਉਹ ਫਿਰ ਆਪਾਂ EB-5 ਦੇ ਲਈ ਨਾਲ ਅਪਲਾਈ ਕਰ ਸਕਦੇ ਆ ਪੈਰਲਲ? ਹਾਂਜੀ, ਉਹ ਤਾਂ ਇੱਕ ਪੈਰਲਲ ਜਿਹੜਾ ਪ੍ਰੋਸੈਸ ਆ, ਤੇ ਠੀਕ ਹੈ। ਆਬਵੀਅਸਲੀ ਤੁਸੀਂ ਆਪਣਾ E2 ਵੀਜ਼ਾ ਮੇਨਟੇਨ ਰੱਖਣਾ ਹੁੰਦਾ। ਗ੍ਰੀਨ ਕਾਰਡ ਤੁਹਾਡਾ EB-5 ਦੇ ਵਿੱਚ ਵੀ ਕਾਫੀ ਵਲਵਲੇਵੇਂ ਜਿਹੜੇ ਹੁੰਦੇ ਆ, ਤੇ 10 ਜੌਬਸ ਮਤਲਬ ਕਿ 10 ਨੌਕਰੀਆਂ ਦਾ ਜਿਹੜੀ ਸ਼ਰਤ EB-5 ਦੀ ਆ ਜਾਂਦੀ ਹੈ। 2 ਜੀ ਸਾਲ ਜੀ। ਦਾ ਪਹਿਲਾਂ ਤੁਹਾਨੂੰ ਗ੍ਰੀਨ ਕਾਰਡ ਦਿੰਦੇ ਆ, ਤੇ ਉਹ 2 ਸਾਲਾਂ 'ਚ ਤੁਸੀਂ ਆਪਣਾ 10 ਜੌਬਸ ਵਗੈਰਾ ਕ੍ਰੀਏਟ ਕਰਨੀਆਂ ਹੁੰਦੀਆਂ, ਤੇ ਫਿਰ ਤੁਸੀਂ ਪੱਕੇ ਗ੍ਰੀਨ ਕਾਰਡ ਵਾਸਤੇ ਜਿਹੜਾ ਅਪਲਾਈ ਕਰਦੇ ਆ। ਤੇ ਕਈ ਵਾਰੀ ਬਿਜ਼ਨਸ ਨਹੀਂ ਵੀ ਸਕਸੈਸਫੁਲ ਹੁੰਦੇ, 10 ਜੌਬਸ ਕ੍ਰੀਏਟ ਕਰਨੀਆਂ ਜਿਹੜੀਆਂ ਮੁਸ਼ਕਿਲ ਹੋ ਜਾਂਦੀਆਂ। ਪਰ ਹਾਂਜੀ, ਇਹ ਜਦੋਂ ਤੁਸੀਂ ਪੈਸਾ ਤੁਹਾਡੇ ਕੋਲ ਇਨਫ ਹੈਗਾ, ਕੁਆਲੀਫਾਈਂਗ ਇਨਵੈਸਟਮੈਂਟ ਤੁਸੀਂ ਕਰਤੀ ਆ, ਤੇ ਤੁਸੀਂ EB-5 ਰਾਈਟ ਵੇ ਕਰ ਸਕਦੇ ਹੋ। ਠੀਕ ਹੈ ਜੀ। ਜੀ, ਠੀਕ ਹੈ। ਤੇ ਜਿੱਦਾਂ ਆਪਾਂ ਟਰੱਕਰਸ ਦੀ ਗੱਲ ਕੀਤੀ ਸੀ, ਜਿਹੜੇ ਖਾਸ ਕਰਕੇ ਕੈਨੇਡਾ ਦੇ ਵਿੱਚ ਆ, ਉਹਨਾਂ ਨੂੰ ਫਿਰ ਕੀ ਸੰਦੇਸ਼ ਆ? ਉਹ ਕਿੱਦਾਂ E2 ਦੇ ਲਈ ਜਿਹੜੀ ਉਹ ਤਿਆਰੀ ਕਰਨ, ਜੇ ਉਹ ਚਾਹੁੰਦੇ ਆ ਅਮਰੀਕਾ ਦੇ ਵਿੱਚ ਆ ਕੇ ਸੈਟਲ ਹੋਣਾ, ਇੱਧਰ ਆ ਕੇ ਕੰਮ ਸ਼ੁਰੂ ਕਰਨਾ ਜਾਂ ਕੰਮ ਕਰਨਾ, ਉਹਨਾਂ ਨੂੰ ਕੀ ਕਰਨਾ ਪਊਗਾ? ਸੋ ਕੰਪਨੀ ਖੋਲਣੀ ਪੈਣੀ ਪਹਿਲਾਂ ਤਾਂ, ਕੰਪਨੀ 'ਚ ਪੈਸੇ ਪਾਉਣੇ ਪੈਣੇ ਆ ਤੁਹਾਨੂੰ, ਆਪਣਾ ਬਿਜ਼ਨਸ ਪਲਾਨ ਦੱਸਣਾ ਪੈਣਾ ਕਿ ਕੀ ਕਰਨਾ, ਕਿੰਨੇ ਡਿਸਪੈਚਰ ਕਰਨੇ ਆ, ਕਿੰਨੇ ਡਰਾਈਵਰ ਤੁਸੀਂ ਹਾਇਰ ਕਰਨੇ ਆ, ਠੀਕ ਹੈ, ਰਿਸੈਪਸ਼ਨਿਸਟ, ਕੋਈ ਵੀ ਜੋ ਵੀ ਤੁਹਾਡੀ ਬਿਜ਼ਨਸ ਦੀ ਰਿਕੁਆਇਰਮੈਂਟ ਆ, ਜਿਹੜਾ ਵੀ ਤੁਹਾਡਾ ਸਾਈਜ਼ ਸਕੇਲ ਜਿਹੜਾ ਹੈਗਾ। ਤੇ ਇਹਦੇ ਵਿੱਚ ਤੁਹਾਨੂੰ ਖੁਦ ਟਰੱਕ ਚਲਾਉਣ ਵਾਸਤੇ ਜਿਹੜਾ E2 ਨਹੀਂ ਮਿਲਣਾ, ਤੁਸੀਂ ਇਹਦੇ ਵਿੱਚ ਜੌਬ ਕ੍ਰੀਏਸ਼ਨ ਜਿਹੜੀ ਕਰਨੀ ਆ।
ਤੇ ਠੀਕ ਹੈ। ਆਬਵੀਅਸਲੀ ਇੱਕ ਟਰੱਕਿੰਗ ਦਾ ਬਿਜ਼ਨਸ ਜਿਹੜਾ ਥੋੜਾ ਜਿਹਾ ਮਹਿੰਗਾ ਬਿਜ਼ਨਸ ਹੈ, ਕਿਉਂਕਿ ਇਕਵਿਪਮੈਂਟ ਹੀ ਬੜੀ ਮਹਿੰਗੀ ਜਿਹੜੀ ਆਉਂਦੀ ਹੈ। ਇੱਕ ਟਰੱਕ ਹੀ ਦੇਖ ਲਓ ਤੁਸੀਂ, ਕਈ ਹਜ਼ਾਰਾਂ ਦਾ ਆਉਂਦਾ। ਓਕੇ। ਤੇ ਹਾਂਜੀ, ਤੇ ਇਹਦੇ ਵਿੱਚ ਹੁਣ ਜਿਹੜੀ ਉਹ ਨਾ ਲੋਕੀ ਪੁੱਛਦੇ ਆ ਕਿ ਮੇਰੇ ਕੋਲ ਆਲਰੇਡੀ ਟਰੱਕ ਹੈਗਾ ਕੈਨੇਡਾ 'ਚ ਜਾਂ ਹੈਗੇ ਆ, ਇਹਨੂੰ ਜੇ ਮੈਂ ਕਰ ਦੇਵਾਂ, ਤੇ ਉਹ ਜਿਹੜੀ ਇਕਵਿਪਮੈਂਟ ਤੁਸੀਂ ਕੰਟਰੀਬਿਊਟ ਕਰਦੇ ਨਾ, ਉਹਦੀ ਇੰਨੀ ਉਹ ਵੈਲਿਊ ਨਹੀਂ ਪਾਉਂਦੇ, ਕਿਉਂਕਿ ਓਕੇ, ਐਂਡ ਆਫ ਦਾ ਡੇ ਉਹਨਾਂ ਨੇ ਇਹੀ ਦੇਖਣਾ ਕਿ ਬੰਦਾ ਇਨਵੈਸਟ ਕਿੰਨੇ ਪੈਸੇ ਨਵੇਂ ਜਿਹੜਾ ਪੈਸੇ ਕਰ ਰਿਹਾ, ਕਿੰਨੇ ਲਾ ਰਿਹਾ, ਮਤਲਬ ਇਹ ਆ। ਕਿ ਦੇਸ਼ ਦੇ ਵਿੱਚ, ਅਮਰੀਕਾ ਦੇ ਵਿੱਚ ਪੈਸਾ ਆ ਰਿਹਾ ਕਿ ਨਹੀਂ ਆ ਰਿਹਾ, ਉਹ ਚੀਜ਼ ਉਹ ਜਿਹੜੀ ਵੇਖਦੇ ਆ। ਤੇ ਟਰੱਕਰ ਨੂੰ ਇਹ ਹੈ ਕਿ ਜੇ ਤੁਸੀਂ ਆਓ, ਹੁਣ ਤੁਸੀਂ ਓਵਰਆਲ ਜਿਹੜਾ ਤੁਸੀਂ ਲਾ ਲਓ ਕਿ ਬੜੇ ਹਾਈ ਲੈਵਲ ਤੇ ਇੱਕ ਇਹ ਸੋਚ ਕੇ ਆਓ ਕਿ 4-5 ਨੌਕਰੀਆਂ ਜਿਹੜੀਆਂ ਤੁਸੀਂ ਕ੍ਰੀਏਟ ਕਰ ਦੇਣੀਆਂ, ਠੀਕ ਹੈ, ਤੇ ਫਿਰ ਉਹਦੇ ਵਿੱਚ ਤੁਹਾਡੀਆਂ ਆਪਸ਼ਨਸ ਜਿਹੜੀਆਂ ਨਿਕਲ ਸਕਦੀਆਂ। ਠੀਕ ਹੈ ਜੀ, ਠੀਕ ਹੈ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆ, ਤੇ ਬਾਕੀ ਜੇ ਕਿਸੇ ਨੇ E2 ਦੇ ਬਾਬਤ ਗੱਲਬਾਤ ਕਰਨੀ ਆ, ਅਪੁਆਇੰਟਮੈਂਟ ਬਣਾ ਸਕਦੇ ਆ ਤੁਸੀਂ ਅਟਰਨੀ ਜੇਟਡ ਕਹਿਣਾ ਜੀ ਦੇ ਨਾਲ। ਇਹਨਾਂ ਦੇ ਆਫਿਸ ਦਾ ਨੰਬਰ ਆ 4159090503, 4159090503 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰਕੇ ਜਿਹੜੀ ਆ E2 ਵੀਜ਼ੇ ਬਾਰੇ ਜਿਹੜੀ ਆ ਹੋਰ ਜਾਣਕਾਰੀ ਹਾਸਿਲ ਜਿਹੜੀ ਉਹ ਕਰ ਸਕਦੇ ਆ।